ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰ ਜਿਸ ਤਰ੍ਹਾਂ ਕਿ ਆਪਾਂ ਐਵਰੀ ਡੇ ਜੋ ਲਿਖਤਾਂ ਨੇ ਉਹ ਵੀ ਆਪਾਂ ਸਾਂਝੀਆਂ ਕਰਦੇ ਹਾਂ ਔਰ ਜਿਹੜੇ ਫੇਸਬੁੱਕ ਮੈਸੇਜ ਨੇ ਉਹ ਵੀ ਸਾਂਝੇ ਕਰਦੇ ਹਾਂ, YouTube ਵਾਲੇ ਮੈਸੇਜ ਸਾਂਝੇ ਕਰਦੇ ਹਾਂ ਔਰ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੇ ਨੇ ਲਿਖਤਾਂ ਤੁਹਾਡੀਆਂ ਸਾਂਝੀਆਂ ਕਰਦੇ ਹਾਂ ਔਰ ਅੱਜ ਆਪਾਂ ਇੰਗਲਿਸ਼ ਤੇ ਪੰਜਾਬੀ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨ ਜਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਈਮੇਲ ਪਿਛਲੇ ਦਿਨਾਂ 'ਚ ਸਾਨੂੰ ਵੀਰ ਥਮਿੰਦਰ ਸਿੰਘ ਹੋਰਾਂ ਦੀ ਆਈ ਜੀ, ਕਿਉਂਕਿ ਦੀਵਾਲੀ ਦੇ ਮੌਕੇ ਲక్ష్ਮੀ ਪੂਜਾ ਦੇ ਮੁੱਦੇ ਦੇ ਉੱਤੇ ਭੈਣ ਜੀ ਅਮਰਜੋਤ ਕੌਰ ਨੇ ਵੀ ਲਿਖਿਆ ਸੀ ਔਰ ਹੋਰ ਵੀ ਉਸ ਦੇ ਉੱਤੇ ਸੀ ਜੀ, ਔਰ ਉਹਨਾਂ ਨੇ ਫਤਿਹ ਬੁਲਾਈ ਹੈ। ਉਹਨਾਂ ਨੇ ਕਿਹਾ ਯੋਰ ਪ੍ਰੋਗਰਾਮ ਔਰ ਪ੍ਰੈਜ਼ੈਂਟ ਸਿੱਖ ਮੀਡੀਆ illuminating the Sikhs that will definitely help Sikhs not to carried away under the other religious rituals or totke, but it is often seen that female folk of Sikhs get carried away from Sikhism ideology and fall prey to false ritual to calm their psychic feelings. ਉਹਨਾਂ ਨੇ ਕਿਹਾ ਜੀ ਕਿ ਤੁਸੀਂ ਤੁਹਾਡਾ ਪ੍ਰੋਗਰਾਮ ਅੱਡ ਸਿੱਖ ਇਸ਼ੂਜ਼ ਦੇ ਉੱਤੇ ਹੁੰਦਾ ਔਰ ਸਿੱਖਾਂ ਇਹ ਮਦਦਗਾਰ ਹੁੰਦਾ ਕਿ ਭਾਈ ਕਿਹੜੇ ਜਿਹੜੇ ਨੇ ਉਹ ਕਰਮ ਕਾਂਡ ਨੇ ਔਰ ਕਿਹੜੇ ਟੋਟਕੇ ਨੇ। ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਬੀਬੀਆਂ ਨੇ ਇਹ ਜ਼ਿਆਦਾ ਜਲਦੀ ਦੂਸਰਿਆਂ ਦੇ ਪ੍ਰਭਾਵ ਥੱਲੇ ਆਉਂਦੀਆਂ ਨੇ ਔਰ ਸਿੱਖ ਫਿਲਾਸਫੀ ਜਾਂ ਵਿਚਾਰਧਾਰਾ ਤੋਂ ਪਾਸੇ ਜਾ ਕੇ ਉਹ ਆਪਣੀ ਮਾਨਸਿਕ ਸੰਤੁਸ਼ਟਤਾ ਦੇ ਲਈ ਇਸ ਕਿਸਮ ਦੇ ਜਿਹੜੇ ਕਰਮ ਕਾਂਡ ਨੇ ਹਿੰਦੂਆਂ ਦੇ ਉਸ ਦਾ ਸ਼ਿਕਾਰ ਹੁੰਦੀਆਂ ਨੇ। ਮੈਨੀ ਹਸਬੈਂਡ or men have no alternative, knowing very well that these rituals have no benefit except wasting money, but getting away in family is difficult and keep their eyes closed or support in defiance. ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਜਿਹੜੇ ਹਸਬੈਂਡਸ ਨੇ ਇਹਨਾਂ ਔਰਤਾਂ ਦੇ ਉਹਨਾਂ ਨੂੰ ਪਤਾ ਹੁੰਦਾ ਵੀ ਇਹਦੇ 'ਚ ਕੁਛ ਨਹੀਂ ਹੈ, ਐਵੇਂ ਫਰਾਡ ਹੈ, ਪਰ ਉਹ ਜਿਹੜੇ ਨੇ ਕੋਈ ਟਕਰਾ ਨਹੀਂ ਚਾਹੁੰਦੇ ਤੇ ਕਈ ਵਾਰ ਉਹਨਾਂ ਨੂੰ ਵੀ ਇਹ ਪਤਾ ਹੁੰਦਾ ਵੀ ਪੈਸੇ ਵੇਸਟ ਹੋ ਰਹੇ ਨੇ ਔਰ ਦੂਸਰੇ ਨੇ, ਪਰ ਜਾਂ ਉਹ ਅੱਖਾਂ ਬੰਦ ਰੱਖਦੇ ਨੇ ਤੇ ਜਾਂ ਚੁੱਪਚਾਪ ਹੋ ਕੇ ਵੀ ਘਰ ਵਾਲੀਆਂ ਦੇ ਮਗਰ ਤੁਰ ਪੈਂਦੇ ਨੇ ਵੀ ਠੀਕ ਹੈ ਹੁਣ ਘਰ 'ਚ ਅਮਨ ਰੱਖਣਾ ਤੇ ਫਿਰ ਇਹਦੀ ਗੱਲ ਵੀ ਮੰਨਣੀ ਪੈਣੀ ਹੈ। ਸਟਿਕਿੰਗ ਟੂ ਮਾਇਆ ਔਰ ਧਨ has been condemned by Sikh gurus. However, emphasis is on earning or kirt or economy means ਵੰਡ ਕੇ ਛਕੋ। ਉਹਨਾਂ ਨੇ ਕਿਹਾ ਵੀ ਮਾਇਆ ਤੇ ਧਨ ਤੋਂ ਤਾਂ ਸਾਡੇ ਗੁਰੂ ਸਾਹਿਬ ਨੇ ਰੋਕਿਆ, ਇਹ ਪੂਜਾ ਕਰਨ ਵਾਲਾ ਕੰਮ ਤਾਂ ਇਹਨਾਂ ਦਾ ਹੋਏਗਾ, ਹਿੰਦੂਆਂ ਦਾ ਸਿੱਖਾਂ ਦਾ ਤਾਂ ਨਹੀਂ ਹੈ ਜੀ। ਔਰ ਇਸ ਦੇ ਨਾਲ ਨਾਲ ਜਿਹੜਾ ਸਾਡੇ 'ਚ ਤਾਂ ਕਾਨਸੈਪਟ ਹੀ ਕਿਰਤ ਦਾ ਕਿ ਆਪਣੀ ਮਿਹਨਤ ਕਰੋ ਔਰ ਉਹਨੂੰ ਵੀ ਤੁਸੀਂ ਵੰਡ ਕੇ ਛਕੋ। ਮੋਰ ਪ੍ਰੋਗਰਾਮ ਆਫ ਸਿੱਖ ਵਿਮਨ who should speak on Sikh channel instead verbatim their Sikhism thought. ਉਹਨਾਂ ਨੇ ਕਿਹਾ ਵੀ ਤੁਸੀਂ ਹੋਰ ਪ੍ਰੋਗਰਾਮ ਵੀ ਕਰੋ ਜਿਹਦੇ 'ਚ ਕਿ ਸਿੱਖ ਔਰਤਾਂ ਬੇਸ਼ੱਕ ਉਹ ਆ ਕੇ ਆਪਣੇ ਐਕਸਪੀਰੀਅੰਸ ਵੀ ਦੱਸਣ ਔਰ ਲਿਖਤਾਂ ਵੀ ਭੇਜਣ। ਅਸੀਂ ਤਾਂ ਇਸ ਲਈ ਹਮੇਸ਼ਾ ਜਦੋਂ ਕਿਸੇ ਵੀ ਸਾਡੇ ਭੈਣ ਬੀਬੀ ਦੀ ਲਿਖਤ ਹੁੰਦੀ ਆ ਉਹ ਮੈਂ ਹਮੇਸ਼ਾ ਪ੍ਰਾਇੋਰਟੀ ਦੇ ਨਾਲ ਲੈਂਦਾ। ਮੋਸਟ ਇੰਪੋਰਟੈਂਟ ਦੈਟ ਗੁਰਦੁਆਰਾ ਸ਼ੁੱਡ ਸਟਾਪ ਸੈਲੀਬ੍ਰੇਟਿੰਗ ਨਾਨ ਸਿੱਖ ਓਕੇਜ਼ਨਸ whether in same name or some other linking name, then only melody will go away with regards to Thaminder. ਉਹਨਾਂ ਨੇ ਕਿਹਾ ਜੀ ਜੇ ਗੁਰਦੁਆਰਿਆਂ ਦੇ ਵਿੱਚ ਇਸ ਕਿਸਮ ਦੇ ਤਿਉਹਾਰ ਜਾਂ ਇਸ ਕਿਸਮ ਦੇ ਦਿਨ ਭਾਵੇਂ ਉਹਨੂੰ ਹਾਲਾਂ ਉਹਨਾਂ ਨੇ ਰੈਫਰ ਉਹ ਦੀਵਾਲੀ ਕਹਿ ਲਓ ਜਾਂ ਬੰਦੀ ਛੋੜ ਕਹਿ ਲਓ ਕਿ ਵੀ ਇਸ ਕਿਸਮ ਦਾ ਮਨਾਉਣੇ ਬੰਦ ਹੋ ਜਾਣ ਤੇ ਫਿਰ ਸ਼ਾਇਦ ਦੇ ਪਾਸੇ ਜਾਏ। ਪਰ ਸਭ ਗੱਲ ਇਹ ਹੈ ਵੀ ਗੁਰਦੁਆਰੇ ਵੀ ਹੁਣ ਇੱਕ ਬਿਜ਼ਨਸ ਵਾਲੇ ਨੇ ਉਹ ਤਾਂ ਗਿਣਦੇ ਨੇ ਕਿ ਜੀ ਦੀਵਾਲੀ ਦੇ ਉੱਤੇ ਸਾਡੀ ਜਿਵੇਂ ਉਹ ਦੁਕਾਨਦਾਰ ਕਹਿੰਦੇ ਨੇ ਸਾਡੀ ਇੰਨੀ ਸੇਲ ਹੋਈ, ਉਹ ਦੱਸ ਰਹੇ ਹੁੰਦੇ ਨੇ ਸਾਡੀ ਇੰਨੀ ਗੋਲਕ ਹੋਈ, ਤੇ ਜੇ ਉੱਥੇ ਦੀਵੇ ਨਾ ਬਾਲਣ ਦੇਣਗੇ ਤੇ ਉਹ ਜਾ ਕੇ ਕਿਤੇ ਹੋਰ ਬਾਲ ਲੈਣਗੇ। ਸੋ ਉਹਨਾਂ ਨੂੰ ਇਹ ਤੁਸੀਂ ਠੀਕ ਕਹਿ ਰਹੇ ਹੋ ਕਿ ਵੀ ਇਹ ਇਸ ਵੇਲੇ ਮੈਜੋਰਿਟੀ ਕਲਚਰ ਨੇ ਸਾਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਲਈ ਜਿੰਨੇ ਸਾਡੇ ਸਾਧਨ ਨੇ ਅਸੀਂ ਆਪਣੀ ਆਵਾਜ਼ ਬੁਲੰਦ ਕਰਦੇ ਹਾਂ, ਪਰ ਇਹ ਜਿਸ ਲੈਵਲ ਦੇ ਉੱਤੇ ਜਿੰਨਾ ਇਹਦਾ ਡੀਪ ਇੰਪੈਕਟ ਹੋ ਚੁੱਕਾ ਹੈ ਔਰ ਇਹਦੀ ਕਮਰਸ਼ਲਾਈਜੇਸ਼ਨ ਹੋ ਚੁੱਕੀ ਹੈ, ਇਹ ਸੌਖਾ ਨਹੀਂ ਹੈ। ਪ੍ਰਚਾਰ ਹੀ ਇੱਕ ਰਸਤਾ ਹੈ ਔਰ ਹੌਲੀ ਹੌਲੀ ਜੇ ਉਹਦੇ ਨਾਲ ਹੀ ਕੋਈ ਅਸਰ ਹੋਏ। ਔਰ ਇਸੇ ਤਰ੍ਹਾਂ ਸਾਨੂੰ ਤੁਸੀਂ ਪੋਇਟਰੀ ਦੀ ਗੱਲ ਕੀਤੀ ਹੈ, ਸਾਡੇ ਇੱਕ ਇੰਗਲਿਸ਼ ਸ਼ਾਇਰ ਜਿਹੜੇ ਨੇ ਜਿਨ੍ਹਾਂ ਨੇ ਨਾਂ ਗੁਪਤ ਰੱਖਣ ਦੀ ਗੱਲ ਕੀਤੀ ਹੈ, ਉਹਨਾਂ ਨੇ ਦੋ ਨਜ਼ਮਾਂ ਨੇ ਉਹਨਾਂ ਦੀਆਂ, ਇੱਕ ਅੰਗਰੇਜ਼ੀ ਦੇ ਵਿੱਚ ਹੈ ਇੱਕ ਪੰਜਾਬੀ ਦੇ ਵਿੱਚ ਹੈ। ਔਰ ਪੰਜਾਬੀ ਦੀ ਪਹਿਲਾਂ ਮੈਂ ਪੜ੍ਹ ਲੈਣਾ। ਕੀ ਮੈਂ ਹੁਣ ਗੁਲਾਮ ਹਾਂ, ਮੈਂ ਜੰਮਿਆ ਦੇਸ਼ ਪੰਜਾਬ ਦਾ
ਹੈ ਪੰਜਾਬੀ ਮੇਰੀ ਮਾਂ, ਮੈਂ ਹਿੰਦੀ ਕਾਹਤੋਂ ਬੋਲਦਾ ਸ਼ਾਇਦ ਭੁੱਲਿਆ ਬੈਠਾ ਹਾਂ, ਅੰਗਰੇਜ਼ੀ ਤੇ ਪੈਸੇ ਖਰਚਦਾ ਹਾਂ ਗੁਰਬਾਣੀ ਤੋਂ ਭੱਜਿਆ, ਮੈਂ ਇੰਨਾ ਕਾਹਤੋਂ ਬਦਲਿਆ ਕੀ ਮੈਂ ਹੁਣ ਗੁਲਾਮ ਹਾਂ, ਮੈਨੂੰ ਹਿੰਦੀ ਲੱਗਦੀ ਕੀਮਤੀ ਅੰਗਰੇਜ਼ੀ ਲੱਗੇ ਘੈਂਟ, ਸ਼ਰਾਫਤ ਸਾਰੀ ਭੁੱਲ ਕੇ ਬਣਿਆ ਫਿਰਾ ਲਫੈਂਟ, ਦਫ਼ਤਰ ਸਾਰੇ ਦੇਖ ਲਵੋ ਜਾ ਹਿੰਦੀ ਕਹਿੰਦੇ ਹਾਂ, ਮੈਂ ਇੰਨਾ ਕਾਹਤੋਂ ਬਦਲਿਆ ਕੀ ਮੈਂ ਹੁਣ ਗੁਲਾਮ ਹਾਂ, ਕਾਲਜ ਛੱਡ ਸੈਂਟਰ ਵੜ ਗਏ, ਆਈਲੈਟਸ ਦਾ ਚੜਿਆ ਕਰੇਜ਼, ਮੰਜਾ ਥਾਲੀ ਛੱਡ ਕੇ ਮੈਂ ਲੱਭਦਾ ਫਿਰਦਾ ਮੇਜ਼ ਵਿੱਚ, ਸ਼ਹਿਰਾਂ ਵਿੱਚ ਜਾ ਕੇ ਭੁੱਲਿਆ ਫਿਰਾਂ ਗਰਾਂ, ਮੈਂ ਇੰਨਾ ਕਾਹਤੋਂ ਬਦਲਿਆ ਕਿ ਮੈਂ ਹੁਣ ਗੁਲਾਮ ਹਾਂ, ਮਾਂ ਦਾ ਦੇਣ ਕੋਈ ਦੇ ਨਾ ਸਕੇ, ਸਾਰੀ ਉਮਰ ਬੀਤਦੀ ਜਾਵੇ, ਠੋਕਰਾਂ ਇੰਨੀਆਂ ਖਾ ਕੇ ਵੀ ਮੈਨੂੰ ਅਕਲ ਕਿਉਂ ਨਾ ਆਵੇ, ਗਰਕ ਹੋਇਆ ਕਰੈਕਟਰ ਮੇਰਾ, ਮੈਂ ਕਿਹਨੂੰ ਕੀ ਸਮਝਾਵਾਂ, ਲਾਨਤ ਮਾਂ ਤੋਂ ਜੰਮਣ 'ਤੇ ਜਿਹੜਾ ਮਾਸੀ ਪੂਜਣ ਜਾਵਾਂ, ਮੈਂ ਇੰਨਾ ਕਾਹਤੋਂ ਬਦਲਿਆ ਕਿ ਮੈਂ ਹੁਣ ਗੁਲਾਮ ਹਾਂ। ਸੋ ਇਹ ਉਹਨਾਂ ਦੀ ਪੰਜਾਬੀ ਨਜ਼ਮ ਹੈ ਜੀ, ਔਰ ਅੰਗਰੇਜ਼ੀ ਨਜ਼ਮ ਜਿਹੜੀ ਕਿ ਅਕਾਲੀ ਫੂਲਾ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਹੈ ਔਰ ਬੜੀ ਇੰਸਪਾਇਰਿੰਗ ਹੈ। ਉਹਨਾਂ ਨੇ ਕਿਹਾ ਨੀਡ ਆਫ ਹੀਰੋ ਟੁਡੇ ਅਕਾਲੀ ਫੂਲਾ ਸਿੰਘ, ਕਿ ਅੱਜ ਵੀ ਕੌਮ ਨੂੰ ਅਕਾਲੀ ਫੂਲਾ ਸਿੰਘ ਵਰਗਾ ਲੀਡਰ ਚਾਹੀਦਾ ਹੈ, ਹੀਰੋ ਚਾਹੀਦਾ ਹੈ। ਬਿਲਕੁਲ। ਇਨ ਐਂਸ਼ੀਐਂਟ ਟਾਈਮਸ ਏ ਨੋਬਲ ਸੋਲ ਡਿਡ ਰਾਈਜ਼, ਅਕਾਲੀ ਫੂਲਾ ਸਿੰਘ ਏ ਬੀਕਨ in disguise, with courage vast as endless skies, he led the Nihang where honor lies। ਕਿ ਇੱਕ ਪਵਿੱਤਰ ਆਤਮਾ ਸੀ ਅਕਾਲੀ ਫੂਲਾ ਸਿੰਘ, ਜਿਹੜੇ ਇੱਕ ਰੌਸ਼ਨੀ ਦਾ ਮੁਜੱਸਮਾ, ਜਿਨ੍ਹਾਂ ਦੇ ਅੰਦਰ ਅਸਮਾਨਾਂ ਜਿੰਨਾ ਹੌਸਲਾ, ਔਰ ਉਹਨਾਂ ਨੇ ਨਿਹੰਗ ਸਿੰਘਾਂ ਨੂੰ ਲੀਡ ਕੀਤਾ। ਇਨ ਐਂਸ਼ੀਐਂਟ ਟਾਈਮਸ ਏ ਨੋਬਲ ਸੋਲ ਡਿਡ ਰਾਈਜ਼, ਅਕਾਲੀ ਫੂਲਾ ਸਿੰਘ ਏ ਬੀਕਨ in disguise, with courage vast as endless skies, he led the Nihangs where honor lies। A saintly soldier with a heart of gold, in battles fierce his tales were told, metaphor of bravery, a story to unfold, in Khalsa's spirit he was bold। ਕਿ ਉਹ ਸੰਤ ਸਿਪਾਹੀ ਸੋਨੇ ਵਰਗਾ ਉਸ ਦਾ ਦਿਲ, ਲੇਕਿਨ ਜੰਗ ਦੇ ਮੈਦਾਨ ਦੇ ਵਿੱਚ ਉਸ ਦਾ ਖੌਫ, ਉਹ ਬਹਾਦਰੀ ਦਾ ਪ੍ਰਤੀਕ, ਬਹਾਦਰੀ ਦਾ ਲੰਬਰਦਾਰ, ਜਿਸ ਦੀ ਕਹਾਣੀ ਹਮੇਸ਼ਾ ਹੀ ਜਿਹੜੀ ਹੈ ਉਹ ਇੰਸਪਾਇਰ ਕਰਦੀ ਹੈ, ਉਹ ਖਾਲਸੇ ਦੀ ਸਪਿਰਿਟ ਦਾ ਇੱਕ ਪੱਕਾ ਮੁਜੱਸਮਾ। ਇਹ ਸੇਂਟਲੀ ਸੋਲਜਰ ਵਿਦ ਏ ਹਾਰਟ ਆਫ ਗੋਲਡ, ਇਨ ਬੈਟਲਸ ਫੀਅਰਸ ਹਿਜ਼ ਟੇਲਸ ਵਰ ਟੋਲਡ, ਮੈਟਾਫਰ ਆਫ ਬਰੇਵਰੀ, ਏ ਸਟੋਰੀ ਟੂ ਅਨਫੋਲਡ, ਇਨ ਖਾਲਸਾ ਸਪਿਰਿਟ he was bold, like a lion fierce he roared on the field, his wisdom like an unyielding shield, similes can't capture the valor he wield, in every fight his enemies kneeled। ਕਿ ਉਹ ਇੱਕ ਸ਼ੇਰ ਵਾਂਗ ਬੇਖੌਫ, ਜਿਸ ਦੀ ਭਬਕ ਚਾਰ ਚਫੇਰੇ ਮੈਦਾਨਾਂ ਨੂੰ ਕੰਬਣ ਲਾ ਦਿੰਦੇ ਸੀ, ਉਹਨਾਂ ਦੀ ਸਿਆਣਪ ਉਹ ਇਵੇਂ ਹੀ ਜਿਵੇਂ ਕਿ ਜਿਹਦਾ ਕੋਈ ਮੁਕਾਬਲਾ ਨਹੀਂ ਹੈ। ਉਹਨਾਂ ਦੀ ਕਹਾਵਤਾਂ ਹੀ ਉਹਨਾਂ ਦੀ ਬਹਾਦਰੀ ਦੀ ਦਾਸਤਾਂ ਕਹਿੰਦੀਆਂ ਨੇ। ਹਰ ਜੰਗ ਦੇ ਵਿੱਚ ਦੁਸ਼ਮਣ ਉਹਨਾਂ ਦੇ ਸਾਹਮਣੇ ਗੋਡੇ ਟੇਕਦਾ ਸੀ। ਲਾਈਕ ਏ ਲਾਇਨ ਫੀਅਰਸ ਹੀ ਰੋਡ ਔਨ ਦਾ ਫੀਲਡ, ਹਿਜ਼ ਵਿਜ਼ਡਮ ਲਾਈਕ ਐਨ ਅਨਯੀਲਡਿੰਗ ਸ਼ੀਲਡ, ਸਿਮਿਲੀਜ਼ ਕਾਂਟ ਕੈਪਚਰ ਦਾ ਵੈਲਰ ਹੀ ਵੇਲਡ, ਇਨ ਐਵਰੀ ਫਾਈਟ ਹਿਜ਼ ਐਨਮੀਜ਼ ਨੀਲਡ। Anaphora of hope in his voice did ring, he united missiles, a powerful king, against oppression he would sing, injustice he would daringly fling। ਕਿ ਭਾਈ ਉਹ ਆਸ ਦਾ ਮੁਜੱਸਮਾ, ਉਹਨਾਂ ਦੀ ਆਵਾਜ਼, ਉਹਨਾਂ ਨੇ ਸਾਰੀਆਂ ਮਿਸਲਾਂ ਨੂੰ ਇਕੱਠੇ ਕਰਕੇ ਇੱਕ ਪਾਵਰਫੁਲ ਸਾਮਰਾਜ ਮਹਾਰਾਜਾ ਰਣਜੀਤ ਸਿੰਘ ਦੇ ਥੱਲੇ ਬਣਾਉਣ 'ਚ ਹੈਲਪ ਕੀਤੀ। ਜ਼ੁਲਮ ਦੇ ਖਿਲਾਫ ਜਿਹੜਾ ਉਹਨਾਂ ਦੀ ਬੁਲੰਦ ਆਵਾਜ਼, ਔਰ ਅਨਿਆਂ ਦੇ ਖਿਲਾਫ ਉਹਨਾਂ ਦੀ ਡੇਅਰਿੰਗਨੈਸ ਹਮੇਸ਼ਾ ਹੀ ਜਿਹੜੀ ਹੈ ਉਹ ਲੈਜੈਂਡਰੀ ਹੈ। ਥਰੂ ਗੁਰਮਤ ਲੈਂਸ ਹੀ saw the way,
with Khalsa Panth he had always stay. Against the British he held his sway. His spirit they could never sway. ਕਿ ਉਹ ਹਰ ਜ਼ਿੰਦਗੀ ਦੇ ਮਸਲੇ ਨੂੰ ਗੁਰਮਤ ਦੇ ਲੈਂਸ ਦੇ ਨਾਲ, ਉਸ ਦੇ ਸ਼ੀਸ਼ੇ ਦੇ ਨਾਲ ਦੇਖਦੇ ਸਨ। ਖਾਲਸਾ ਪੰਥ ਹਮੇਸ਼ਾ ਹੀ ਜਿਹੜਾ ਉਹ ਉਹਨਾਂ ਦੀ ਸਟਰੈਂਥ ਸੀ, ਔਰ ਬ੍ਰਿਟਿਸ਼ ਦੇ ਖਿਲਾਫ ਵੀ ਉਹਨਾਂ ਨੇ ਜਿਹੜਾ ਆਪਣੀ ਆਵਾਜ਼ ਚੁੱਕੀ, ਔਰ ਉਹਨਾਂ ਦੀ ਜਿਹੜੀ ਸਪਿਰਿਟ ਸੀ ਉਹਨੂੰ ਈਵਨ ਬ੍ਰਿਟਿਸ਼ ਵੀ ਜਿਹੜੇ ਨੇ ਝੁਕਾ ਨਹੀਂ ਸਕੇ। ਥਰੂ ਗੁਰਮਤਿ ਲੈਂਸ ਹੀ saw the way. With Khalsa Panth he had always stay. Against the British he held his sway. His spirit they could never sway. Now in these times of darkness deep, where leaders sow discord, secrets keep, Akali's spirit it will seep into our hearts, our souls to keep. ਕਿ ਅੱਜ ਜੇ ਕੰਪੇਅਰ ਕਰੀਏ ਉਹੀ ਹਨੇਰਾ ਪੀਰੀਅਡ ਚੱਲ ਰਿਹਾ ਹੈ, ਜਿੱਥੇ ਫੁੱਟ ਦੇ ਬੀਜ ਇੱਕ ਦੂਜੇ ਦੇ ਖਿਲਾਫ ਆਪਣੇ ਹੀ ਲੋਕ ਬੀਜਦੇ ਨੇ, ਔਰ ਇਸ ਵੇਲੇ ਜੇ ਕੋਈ ਚੀਜ਼ ਸਾਨੂੰ ਖੜਾ ਕਰ ਸਕਦੀ ਹੈ ਤੇ ਅਕਾਲੀ ਫੂਲਾ ਸਿੰਘ ਦੀ ਸਪਿਰਿਟ ਹੈ, ਉਹੀ ਸਾਡੇ ਦਿਲਾਂ ਔਰ ਰੂਹਾਂ ਨੂੰ ਜਿਹੜੀ ਹੈ ਉਹ ਰੋਸ਼ਨਾ ਸਕਦੀ ਹੈ। ਨਾਓ ਇਨ ਥੀਸ ਟਾਈਮਸ ਆਫ ਡਾਰਕਨੈਸ ਡੀਪ, ਵੇਅਰ ਲੀਡਰਸ ਸੋ ਡਿਸਕਾਰਡ, ਸੀਕ੍ਰੇਟਸ ਕੀਪ, ਅਕਾਲੀ ਸਪਿਰਿਟ ਇਟ ਵਿਲ ਸੀਪ into our hearts, our souls to keep. Guru's call, it echoes loud. Choose the right, be just and proud. For widows weep and orphans crowd. Leaders, let not greed be shroud. ਕਿ ਇਹ ਗੁਰੂ ਦੀ ਕਾਲ ਹੈ ਜਿਹੜੀ ਚਾਰ ਚਫੇਰੇ ਸਾਡੀ ਇੱਕੋ ਹੋਣੀ ਚਾਹੀਦੀ ਹੈ ਇਸ ਵੇਲੇ ਬੁਲੰਦ ਆਵਾਜ਼ ਦੇ ਵਿੱਚ, ਕਿ ਠੀਕ ਰਸਤੇ ਤੇ ਆਓ, ਆਪਣੇ ਆਪ ਦੇ ਉੱਤੇ ਫਖਰ ਕਰੋ ਸਿੱਖ ਹੋਣ ਦੇ ਉੱਤੇ, ਕਿਉਂਕਿ ਜੋ ਚੱਲ ਰਿਹਾ ਹੈ, ਜੋ ਵਿਧਵਾਵਾਂ ਰੋ ਰਹੀਆਂ ਨੇ ਔਰ ਯਤੀਮ ਬੱਚਿਆਂ ਦੀ ਇੱਕ ਵੱਡੀ ਭੀੜ ਹੈ, ਉਹ ਲੀਡਰੋ ਨੇਤਾਵੋ ਆਪਣੇ ਆਪ ਨੂੰ ਲਾਲਚ ਤੋਂ ਛੁਟਕਾਰਾ ਪਾਓ, ਤੁਹਾਨੂੰ ਲਾਲਚ ਨੇ ਵਲੇਟਿਆ ਹੋਇਆ। ਗੁਰੂਜ਼ ਕਾਲ ਇਟ ਐਕੋਜ਼ ਲਾਊਡ, ਚੂਜ਼ ਦਾ ਰਾਈਟ, ਬੀ ਜਸਟ ਐਂਡ ਪ੍ਰਾਊਡ, ਫॉर ਵਿਡੋਜ਼ ਵੀਪ ਐਂਡ ਆਰਫਨਸ ਕਰਾਊਡ, ਲੀਡਰਸ let not greed be shroud. Sajjan thugs and rakshas old, their fate was changed, their lies untold. With Akali's strength let truth unfold, let oppressors grip in time erode. ਕਿ ਕਿੱਥੇ ਗੁਰੂ ਦੀ ਸ਼ਰਨ ਆ ਕੇ ਸੱਜਣ ਠੱਗ ਔਰ ਕੌਡੇ ਰਾਖਸ਼ ਜਿਹੜੇ ਨੇ ਉਹ ਵੀ ਸੁਧਰੇ, ਉਹਨਾਂ ਦੀ ਕਿਸਮਤ ਬਦਲੀ। ਇਸੇ ਤਰ੍ਹਾਂ ਇਹ ਜਿਹੜੀ ਸਾਡੀ ਸਟਰੈਂਥ ਹੈ, ਆਓ ਇਸ ਅਕਾਲੀ ਰੱਬੀ ਤਾਕਤ ਦੇ ਨਾਲ ਇਸ ਸੱਚ ਨੂੰ ਜਿਹੜਾ ਹੈ ਉਹ ਦੁਨੀਆ ਸਾਹਮਣੇ ਉਜਾਗਰ ਕਰੀਏ, ਔਰ ਜ਼ਾਲਮ ਦਾ ਜਿਹੜਾ ਖੂਨੀ ਪੰਜਾ ਹੈ ਇਸ ਤੋਂ ਛੁਟਕਾਰਾ ਪਾਈਏ। ਸੱਜਣ ਠੱਗਸ ਐਂਡ ਰਾਖਸ਼ਸ ਓਲਡ, देयर फेट वाज चेंज्ड, देयर लाइज अनटोल्ड. विद अकाली स्ट्रेंथ लेट ट्रूथ अनफोल्ड, लेट ऑप्रेसर्स ग्रिप इन टाइम एरोड. लास्ट पैराग्राफ है। In the last couplet, in the echoes of Akali's name, let the world be free from shame. With Khalsa's might, we will rise and claim the ultimate goal, our righteous aim. ਕਿ ਉਸ ਅਕਾਲ ਦੀਆਂ ਆਵਾਜ਼ਾਂ ਦੇ ਨਾਲ ਚਾਰ ਚਫੇਰੇ ਦੁਨੀਆ ਨੂੰ ਜਿਹੜਾ ਹੈ ਅਸੀਂ ਜਿਹੜਾ ਹੈ ਉਹ ਇਹ ਦੱਸ ਦਈਏ ਉਸ ਸ਼ਰਮ ਚੋਂ ਬਾਹਰ ਆ ਕੇ ਕਿ ਭਾਈ ਅਲਟੀਮੇਟਲੀ ਖਾਲਸਾ ਮਾਈਟ ਹੀ ਹੈ, ਔਰ ਖਾਲਸੇ ਦਾ ਮਾਈਟ ਜਿਹੜਾ ਹੈ ਉਹ ਇੱਕ ਵਾਰ ਫੇਰ ਖੜਾ ਹੋਏਗਾ। ਅਸੀਂ ਆਪਣਾ ਜੋ ਬਣਦਾ ਹੱਕ ਹੈ ਉਹ ਕਲੇਮ ਕਰਾਂਗੇ, ਜੋ ਸਾਡਾ ਗੋਲ ਹੈ, ਸਾਡਾ ਨਿਸ਼ਾਨਾ ਹੈ, ਜ਼ਾਹਰ ਹੈ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ। ਇਨ ਦਾ ਐਕੋਜ਼ ਆਫ ਅਕਾਲੀਜ਼ ਨੇਮ ਲੈਟ ਦਾ ਵਰਲਡ ਬੀ ਫਰੀ ਫਰੋਮ ਸ਼ੇਮ, ਵਿਦ ਖਾਲਸਾਜ਼ ਮਾਈਟ ਵੀ ਵਿਲ ਰਾਈਜ਼ ਐਂਡ ਕਲੇਮ ਦਾ ਅਲਟੀਮੇਟ ਗੋਲ, ਆਵਰ ਰਾਈਟਸ ਏਮ। ਸੋ ਅਸੀਂ ਇਹਨਾਂ ਸ਼ਾਇਰ ਵੀਰਾਂ ਦਾ ਵੀ ਸ਼ੁਕਰੀਆ ਅਦਾ ਕਰਦੇ, ਔਰ ਜਿਹੜੇ ਸਾਨੂੰ ਰੈਗੂਲਰ ਮੈਸੇਜ ਲਿਖਦੇ ਨੇ, ਕਾਮੈਂਟ ਲਿਖਦੇ ਨੇ, ਔਰ ਬਾਕੀ ਲਿਖਤਾਂ ਭੇਜਦੇ ਨੇ, ਉਹਨਾਂ ਦਾ ਵੀ ਸ਼ੁਕਰੀਆ। ਤੁਸੀਂ ਵੀ ਸ਼ੇਅਰ ਕਰ ਸਕਦੇ। ਬਿਲਕੁਲ। ਔਰ ਸਾਡੇ ਕੋਲ YouTube ਤੇ ਉੱਪਰ ਮੈਸੇਜ ਨੇ, ਨਿਹੰਗ ਸਿੰਘ ਜੀ ਲਿਖਦੇ ਨੇ, ਐਕਸਲੈਂਟ ਗੁਪਤ ਕਵੀ ਜੀ, ਜਿਹੜਾ ਆਪਾਂ ਤੁਸੀਂ ਜ਼ਿਕਰ ਕੀਤਾ, ਸੌਰੀ ਸਰਪੰਚ ਜਸਗਲ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਗੁਰਨੇਕ ਨਿੱਜਰ ਜੀ ਵੀ ਕਹਿੰਦੇ ਨੇ ਆਪਾਂ ਸਭਨਾ ਖਾਲਿਸਤਾਨੀਆਂ ਨੂੰ, ਕਹਿੰਦੇ ਆਪਾਂ ਸਭਨਾ ਖਾਲਿਸਤਾਨੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਖਾਲਸਾ ਜ਼ਿੰਦਾਬਾਦ।
ਔਰ ਇਸੇ ਤਰ੍ਹਾਂ ਜ਼ਿੰਦਾਬਾਦ ਨਿਹੰਗ ਸਿੰਘ ਜੀ ਫਿਰ ਕਹਿੰਦੇ ਡਾਕਟਰ ਸਾਹਿਬ ਜੀ 1 ਮਹੀਨਾ ਹੀ ਦਿੱਲੀ ਪੋਲਿਊਟ ਹੁੰਦਾ ਹੈ, ਬਾਕੀ 11 ਮਹੀਨਿਆਂ ਦਿੱਲੀ ਸਾਫ਼ ਹੁੰਦੀ ਹੈ। ਉਹਨਾਂ ਨੇ ਕੁਐਸਚਨ ਕੀਤਾ, ਵਿਅੰਗ ਵੀ ਕੀਤਾ। ਉਹ ਤਾਂ ਬਲੇਮ ਗੇਮ ਹੈ। ਹਾਂਜੀ, ਸਤਬਚਨ ਸਿੰਘ ਜੀ ਵੀ ਸਾਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਖਾਲਸਾ ਜੀ। ਜਸਕੀਰਤ ਸਿੰਘ ਜੀ ਵੀ ਕਹਿੰਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ। ਔਰ ਜਸਵੀਰ ਬਰਾੜ ਜੀ ਖਾਲਿਸਤਾਨ ਰੈਫਰੈਂਡਮ ਵੋਟਿੰਗ ਪੰਜਾਬ ਹੱਲ ਖਾਲਸਾ ਜ਼ਿੰਦਾਬਾਦ। ਲਖਵਿੰਦਰ ਸਿੰਘ ਪੰਨੂ ਜੀ ਖਾਲਸਾ ਜ਼ਿੰਦਾਬਾਦ। ਸੁਖਵਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪੰਜਾਬ ਹੱਲ ਖਾਲਿਸਤਾਨ TV84 ਦੀ ਟੀਮ ਨੂੰ ਫਤਿਹ ਵੀ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਸਰਪੰਚ ਜਸਗਿੱਲ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਮੈਸੇਜ ਹੈਗਾ ਸਾਡੇ ਕੋਲ, ਜੱਟ ਐਂਡ ਜਾਟ ਲਿਖਦੇ ਨੇ ਜੀ। ਹਾਂਜੀ, ਇਹਨਾਂ ਦਾ ਮੈਸੇਜ 2-3 ਮੈਸੇਜ ਇਹਨਾਂ ਨੂੰ ਮੈਂ ਪਿਕ ਕਰਾਂਗੀ। ਕਹਿੰਦੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, UK, ਫਰਾਂਸ, ਜਰਮਨੀ, ਇਟਲੀ ਤੇ ਦੂਸਰੇ ਕੰਟਰੀਜ਼ ਵਿੱਚ ਜੋ ਵੀ ਇੰਡੀਅਨ ਗਵਰਨਮੈਂਟ ਨਾਲ ਖੜੇ ਨੇ ਉਹ ਕੈਨੇਡਾ, USA, ਆਸਟ੍ਰੇਲੀਆ, ਨਿਊਜ਼ੀਲੈਂਡ, UK ਦੇ ਗੱਦਾਰ ਨੇ, ਉਹਨਾਂ ਦੇ ਉੱਪਰ ਪੂਰੀ ਨਜ਼ਰ ਹੈ ਜੀ। ਸੋ ਇਸੇ ਤਰ੍ਹਾਂ ਚਰਨਜੀਤ ਸਿੰਘ ਚੰਨੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਮੈਸੇਜ ਹੈਗਾ ਸੰਧੂ ਸਾਹਿਬ ਜੀ ਕਹਿੰਦੇ ਨੇ ਕਿ ਬਾਪੂ ਜੀ ਤੇ ਭੈਣ ਨੀਲਮ ਕੌਰ ਜੀ ਫਤਿਹ ਬੁਲਾਉਂਦੇ ਨੇ। ਐਂਡ ਇਸੇ ਤਰ੍ਹਾਂ ਪਲਵਿੰਦਰ ਸਿੰਘ ਜੀ ਕਹਿੰਦੇ ਨੇ ਸਤਨਾਮ ਧਰਮ ਦੇ ਸਨਾਤਨ ਧਰਮ ਦੇ 2 ਪੱਤਰਕਾਰ ਜਿਨ੍ਹਾਂ ਨੂੰ ਦੈਂਤ ਘੋਸ਼ਿਤ ਕਰ ਦਿੱਤਾ ਸੀ, ਅਜੇ ਵੀ ਇਹ ਲੋਕ ਆਮ ਜਨਤਾ ਉਹਨਾਂ ਦਾ ਭੈ ਦਿੰਦੇ ਹਨ, ਕੌਣ ਹਨ? I don't know for this one. ਸੋ ਉਹਨਾਂ ਨੇ ਮੈਂ ਕਿਹਾ ਤੁਹਾਨੂੰ ਕੁਐਸਚਨ ਕੀਤਾ ਹੈ। ਹਾਂਜੀ, ਸੋ ਜਸਵੀਰ ਬਰਾੜ ਜੀ ਵੀ ਇਸ ਬੁਝਾਰਤ ਦਾ ਜਵਾਬ ਤੁਸੀਂ ਅਗਲੀ ਲਿਖ। ਹਾਂਜੀ ਬਿਲਕੁਲ, ਹਾਂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਫਿਰ ਉਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ। ਔਰ ਅਜੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ। ਜ਼ਿਆਦਾਤਰ ਮੈਸੇਜ ਸਾਡੇ ਕੋਲ ਫਤਿਹ ਦੇ ਨੇ। ਸਭ ਦਾ ਬਹੁਤ ਸ਼ੁਕਰੀਆ। ਫੇਸਬੁੱਕ ਤੇ ਵੀਰ ਹਰਮਿੰਦਰ ਸਿੰਘ, ਜਸਬੀਰ ਸਿੰਘ, ਦਵਿੰਦਰ ਸੰਧੂ, ਉਹਨਾਂ ਸਾਰਿਆਂ ਦੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਹੈ। ਭੈਣ ਜੀ ਕਰਨਜੀਤ ਕੌਰ ਕਹਿੰਦੇ ਨੇ ਅੱਛਾ, ਪੰਜਾਬ ਸਰਕਾਰ ਨੇ ਜਾਲੀ ਬਿੱਲ ਬਣਾ ਕੇ ਘਪਲਾ ਕੀਤਾ, 11,000 ਮਸ਼ੀਨਾਂ ਕਿਸਾਨਾਂ ਤੱਕ ਨਹੀਂ ਪਹੁੰਚਾਈਆਂ। ਕੇਂਦਰ ਨੇ 350 ਕਰੋੜ ਸਬਸਿਡੀ ਤੇ ਰੋਕ ਲਾਈ ਹੈ। ਜੀ ਇਹ ਖਬਰਾਂ 'ਚ ਆਇਆ ਹੈ ਸਾਰਾ। ਬਿਲਕੁਲ। ਕਿਰਪਾਲ ਚੀਮਾ ਉਹ ਕਹਿੰਦੇ ਨੇ ਨਵੀਂ ਨਸਲ ਕੁਸ਼ੀ ਹੁਣ ਸਰਕਾਰ ਦੁਆਰਾ ਮੁਫਤ ਵਿੱਚ ਚਿੱਟਾ ਜ਼ਹਿਰ ਆਟੇ ਦਾਲ ਦੇ ਰੂਪ ਵਿੱਚ ਤੁਹਾਡੇ ਘਰਾਂ ਤੱਕ ਫ੍ਰੀ ਪਹੁੰਚਾਇਆ ਜਾਏਗਾ। ਚਿੱਟੇ ਅਨਾਜਾਂ ਦੀ ਫ੍ਰੀ ਹੋਮ ਡਿਲੀਵਰੀ ਵੀ ਇਸੇ ਸਾਲ ਸ਼ੁਰੂ ਹੋ ਰਹੀ ਹੈ। ਹੁਣ ਰਾਸ਼ਟਰੀ ਸੋਚ ਦੁਆਰਾ ਪੁਲਿਸ ਦੀ ਫੜੋ ਫੜਾਈ ਤੇ ਕੇਸ ਦਰਜ ਦੀ ਜ਼ਰੂਰਤ ਵੀ ਖਤਮ ਕੀਤੀ ਜਾਏਗੀ ਤਾਂ ਕਿ ਖੁੱਲ੍ਹੇਆਮ ਸਪਲਾਈ ਸਿੱਧੀ ਘਰ ਦੇ ਬੂਹੇ ਤੇ ਆ ਸਕੇ। ਰਾਸ਼ਨ ਕਾਰਡਾਂ ਰਾਹੀਂ ਫ੍ਰੀ ਵਿੱਚ ਜ਼ਹਿਰ ਖਾਓ ਤੇ ਪੂਰੇ ਪਰਿਵਾਰ ਨੂੰ ਵੀ ਖਵਾ ਕੇ ਹਿੰਦੂ ਰਾਸ਼ਟਰ ਦੇ ਸੁਪਨੇ ਨੂੰ ਪੂਰਾ ਕਰਨ ਲਈ ਵੋਟਾਂ ਤੋਂ ਬਾਅਦ ਹੁਣ ਆਪਣੀ ਜ਼ਿੰਦਗੀ ਵੀ ਰਾਸ਼ਟਰ ਲਈ ਕੁਰਬਾਨ ਕਰਕੇ ਖੁਆਰੀ ਖੱਟੋ। ਨੋਟ, ਇਹ ਉਹੀ ਜ਼ਹਿਰ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਖਾਣੇ ਰਾਹੀਂ ਦਿੱਤਾ ਜਾ ਰਿਹਾ, ਜਿੱਥੇ ਨਾ ਕੋਈ ਕਿਸੇ ਦੇ ਕੇਸ ਦਰਜ, ਨਾ ਕੋਈ ਮੁਕੱਦਮਾ ਚੱਲੂ ਤੇ ਨਾ ਕੋਈ ਸੁਣਵਾਈ ਹੋ, ਕਿਉਂਕਿ ਸਾਰਾ ਚਿੱਟਾ ਜ਼ਹਿਰ ਰੂਪ ਅਨਾਜ ਤਾਂ ਅਡਾਣੀਆਂ ਦੇ ਭੰਡਾਰਾਂ ਵਿੱਚੋਂ ਹੀ ਸਪਲਾਈ ਹੋਣਾ। ਬਦਲਾਅ ਦੀਆਂ ਭੇਡਾਂ ਨੂੰ ਬਹੁਤ ਬਹੁਤ ਲਾਹਨਤਾਂ। ਮੁਫਤ ਵਾਲੇ ਖਾਣਿਆਂ ਵਿੱਚੋਂ ਅਣਖਾਂ ਤੇ ਗੈਰਤਾਂ ਨਹੀਂ ਬਲਕਿ ਗੁਲਾਮੀਆਂ ਤੇ ਖੁਆਰੀਆਂ ਹੀ ਉਪਜਦੀਆਂ ਨੇ ਭਾਈ। ਅਫਸੋਸ ਇਸ ਗੱਲ ਤੇ ਹੋਵੇਗਾ ਕਿ ਨਸਲਕੁਸ਼ੀ ਦੀ ਸੱਚਾਈ ਨੂੰ ਸਮਝਣ ਵਿੱਚ ਕੀਤੀ ਦੇਰ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਮਾਨਸਿਕ ਗੁਲਾਮੀ ਨੂੰ ਸ਼ੂਦਰ ਦੇ ਰੂਪ ਵਿੱਚ ਭੁਗਤਣਗੀਆਂ। ਤੁਹਾਡੀ ਗੁਲਾਮੀ ਦਾ ਬੰਧਨ ਸਿਰਫ ਖਾਲਸਾ ਹੀ ਕੱਟ ਸਕਦਾ ਹੈ ਭਾਈ। ਜੋ ਅਕਾਲ ਆਪ ਆਜ਼ਾਦ ਹੋਵੇ, ਮਨੁੱਖਤਾ ਦੀ ਗੁਲਾਮੀ ਦੇ ਬੰਧਨ ਵੀ ਉਸੇ ਅਕਾਲ ਦੀ ਅਕਾਲੀ ਖਾਲਸਾ ਫੌਜ ਹੀ ਕੱਟ ਸਕਦੀ ਹੈ ਭਾਈ। ਜਾਗ ਕੇ ਸੋਚਣ, ਵਿਚਾਰਨ ਤੇ ਸਮਝਣ ਦੇ ਨਾਲ ਸਹੀ ਫੈਸਲਾ ਲੈਣ ਦਾ ਸਮਾਂ ਹੈ ਭਾਈ। ਆਜ਼ਾਦੀ ਜਾਂ ਗੁਲਾਮੀ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਵੀਰ ਕਮਲ ਸਿੰਘ ਲਿਖਦੇ ਨੇ, ਮੈਂ ਕਾਲਜ ਦੇ ਸਮੇਂ ਤੋਂ ਹੁਣ ਵੀ ਨੋਟਿਸ ਕੀਤਾ ਹੈ ਕਿ ਗਿੱਧੇ ਤੇ ਭੰਗੜੇ ਦੀਆਂ ਟੀਮਾਂ ਵਿੱਚ ਜ਼ਿਆਦਾ ਸਿੱਖਾਂ ਦੇ ਮੁੰਡੇ ਕੁੜੀਆਂ ਹੀ ਹੁੰਦੇ ਨੇ, ਉਹ ਵੀ ਜ਼ਿਆਦਾ ਪਿੰਡਾਂ ਦੇ। ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪੜ੍ਹਦਿਆਂ ਦੇਖਿਆ ਕਿ 3 ਸਾਲਾਂ ਵਿੱਚ ਇੱਕ ਵੀ ਹਿੰਦੂ ਨੇ ਭੰਗੜੇ ਵਿੱਚ ਦਾਖਲਾ ਨਹੀਂ ਲਿਆ ਤੇ ਪੰਜਾਬੀ ਮੁਸਲਮਾਨਾਂ ਵਿੱਚ ਵੀ ਇਸ ਤਰ੍ਹਾਂ ਦਾ ਨਹੀਂ ਹੈ। ਸਾਡੇ ਵਿਦਵਾਨਾਂ, ਚਿੰਤਕਾਂ ਆਦਿ ਨੂੰ ਸੋਚਣਾ ਚਾਹੀਦਾ ਹੈ ਕਿ ਇਸ ਪੰਜਾਬੀ ਸੱਭਿਆਚਾਰ ਦੇ ਕੰਜਰਪੁਣੇ ਵਾਲੇ ਹਿੱਸੇ ਦਾ ਸਿੱਖਾਂ ਦੇ ਮੁੰਡੇ ਕੁੜੀਆਂ ਨੇ ਠੇਕਾ ਕਿਉਂ ਲਿਆ ਹੋਇਆ। ਇੱਥੋਂ ਤੱਕ ਕਿ ਇਸ ਨੂੰ ਗੁਰਦੁਆਰਿਆਂ ਵਿੱਚ ਵੀ ਕਾਫੀ ਹੱਦ ਤੱਕ ਵਾੜਿਆ ਹੋਇਆ। ਤੁਸੀਂ ਬਿਲਕੁਲ ਠੀਕ ਫਰਮਾਇਆ ਉਹਨਾਂ ਨੇ। ਰਾਜਵਿੰਦਰ ਸਿੰਘ ਕਰੇਗਾ ਰਾਜ ਖਾਲਸਾ, ਉਹਨਾਂ ਨੇ ਕਿਹਾ ਕਿ ਜੀ ਹਿੰਦੀ ਦੇ ਵਿੱਚ
ਤੁਸੀਂ ਜਦੋਂ ਸਿੰਘ ਲਿਖਦੇ ਹੋ ਤਾਂ ਹ ਨਾਲ ਨਾ ਲਿਖੋ, ਖ ਨਾਲ ਲਿਖੋ, ਕਿਉਂਕਿ ਇਹੀ ਅਸਲੀ ਬਣਦਾ ਹੈ। ਸੋਹਣ ਸਿੰਘ ਮਾਹਲ, ਪ੍ਰਦੀਪ ਸਿੰਘ, ਜਗਦੀਪ ਸਿੰਘ ਸੰਧੂ, ਉਹਨਾਂ ਨੇ ਤੁਹਾਨੂੰ ਮੈਨੂੰ ਫਤਿਹ ਬੁਲਾਈ ਹੈ। ਫਤਿਹ ਜੀ। ਮੇਘਰਾਜ ਸਿੰਘ ਕਹਿੰਦੇ ਨੇ ਕਿ ਜਦੋਂ ਸ਼ਾਮ ਦਾਮ ਦੰਡ ਦੇ ਹਥਿਆਰ ਵਰਤ ਕੇ ਬ੍ਰਾਹਮਣ ਥੱਕ ਜਾਂਦਾ ਹੈ, ਉਦੋਂ ਭੇਦ ਦਾ ਹਥਿਆਰ ਕੁੰਡਿਆਂ ਰਾਹੀਂ ਜਾਂ ਏਜੰਟਾਂ ਰਾਹੀਂ, ਗੁੰਡਿਆਂ ਰਾਹੀਂ ਕਹਿਣਾ ਚਾਹੁੰਦੇ ਨੇ, ਵਿਪਰ ਚਲਾਉਂਦਾ ਹੈ। ਧਰਮ ਦੇ ਅੰਦਰ ਘੁਸ ਕੇ ਆਪਣੇ ਦੁਸ਼ਮਣਾਂ ਨੂੰ ਨੁਕਸਾਨ ਹੀ ਨੁਕਸਾਨ ਪਹੁੰਚਾਉਣਾ ਹੁੰਦਾ ਹੈ। ਦੂਜਿਆਂ ਦਾ ਨੁਕਸਾਨ ਕਰਦੇ ਕਰਦੇ ਵਿਪਰ ਖੁਦ ਦਾ ਬੇੜਾ ਗਰਕ ਕਰਵਾਉਂਦਾ। ਹੋਪਫੁਲੀ ਇਹ ਗਰਕ ਹੋਇਆ ਇਹਨਾਂ ਦਾ ਬੇੜਾ। ਔਰ ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ, ਡਾਕਟਰ ਸਾਹਿਬ ਜੀ, these terrorist Indians want to make convenient for pensioners. They should use technology and can do FaceTime or so rather than any paperwork. ਪਰ ਰਾਜਵਿੰਦਰ ਸਿੰਘ ਜੀ, ਜਦੋਂ ਇੰਟੈਂਟ ਹੀ ਉਹਨਾਂ ਦਾ ਤੁਹਾਡੇ ਗੁਰਦੁਆਰਿਆਂ 'ਚ ਘੁਸਪੈਠ ਹੈ, ਆਪਣਾ ਸਪਾਈ ਨੈਟਵਰਕ ਕ੍ਰੀਏਟ ਕਰਨਾ ਹੈ ਔਰ ਇਹ ਦੱਸਣਾ ਹੈ ਵੀ ਤੁਹਾਨੂੰ ਕੋਈ ਬਾਈਕਾਟ ਨਹੀਂ ਕਰਦੇ ਸਿੱਖ ਤਾਂ ਤੁਹਾਨੂੰ ਡੀਕਦੇ ਨੇ ਕਿ ਤੁਸੀਂ ਆ ਕੇ ਉਹਨਾਂ ਨੂੰ ਪੈਨਸ਼ਨ ਸਰਟੀਫਿਕੇਟ ਦਿਓ ਜਾਂ ਉਹਨਾਂ ਨੂੰ ਵੀਜ਼ਾ ਦਿਓ। ਤੇ ਫਿਰ ਗੱਲ ਤਾਂ ਉਹੀ ਹੈ ਕਿ ਵੀ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ। ਜੀ ਇੱਧਰ ਇੱਕ ਮੈਸੇਜ ਹੈ, ਮੈਂ ਪੜਾਂਗੀ। ਸਰਪੰਚ ਜਸ ਗਿੱਲ ਜੀ ਕਹਿੰਦੇ ਨੇ, ਇੰਡੀਅਨ ਆਰਮੀ ਦੇ ਜਵਾਨਾਂ ਵੱਲੋਂ ਹਿੱਕ ਠੋਕ ਕੇ ਸਪੋਰਟ ਖਾਲਿਸਤਾਨ ਦੀ। ਫਿਰ ਹਾਂਜੀ, ਖਾਲਿਸਤਾਨ ਜ਼ਿੰਦਾਬਾਦ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਤੋਂ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।